ਐਪਸਟੀਨ ਫਾਈਲਸ ਨੂੰ ਲੈ ਕੇ ਬਹੁਤ ਵਾਰ ਸਾਡੇ ਸਰੋਤੇ ਪੁੱਛਦੇ ਰਹਿੰਦੇ ਵੀ ਬਹੁਤ ਚਿਰ ਹੋ ਗਿਆ ਤੁਸੀਂ ਕਰਦੇ ਰਹਿੰਦੇ ਵੀ ਚੱਕਰ ਕੀ ਹੈਗਾ, ਜੋ ਸਿੰਪਲ ਲੈਂਗੁਏਜ ਦੇ ਵਿੱਚ ਅਸੀਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦੇ ਸੀ। ਪਰ ਇਹ ਜਿਹੜਾ ਐਪਸਟੀਨ ਜੈਫਰੀ ਐਪਸਟੀਨ ਸੀ, ਇਹਦਾ ਆਪਣਾ ਆਈਲੈਂਡ ਸੀ। ਉੱਥੇ ਇਹ ਲੋਕਾਂ ਨੂੰ ਕੁੜੀਆਂ ਸਪਲਾਈ ਕਰਦਾ ਸੀ, ਖਾਸ ਕਰਕੇ ਜਿਹੜੇ ਪੋਲੀਟੀਸ਼ੀਅਨਸ ਹੈਗੇ ਆ, ਵੱਖ-ਵੱਖ ਮੁਲਕਾਂ ਦੇ ਅਮੀਰ ਧਨਾੜ ਲੋਕ ਨੇ, ਹੈਗੇ ਆ, ਅਮੀਰ ਨੇ। ਉਹਨਾਂ ਦੇ ਵਿੱਚ ਬਹੁਤ ਸਾਰੀਆਂ ਅੰਡਰ ਏਜ ਗਰਲਸ ਵੀ ਸੀਗੀਆਂ, 13-13 14-14 ਸਾਲ ਦੀਆਂ। ਜਦੋਂ ਕਿ 18 ਸਾਲ ਤੋਂ ਥੱਲੇ ਏਜ ਦੀ ਲੜਕੀ ਦੇ ਨਾਲ ਕਿਸੇ ਤਰ੍ਹਾਂ ਦਾ ਇਦਾਂ ਦਾ ਵਰਤਾਓ ਕਰਨਾ ਉਹ ਕ੍ਰਾਈਮ ਹੈਗਾ ਆ। ਸੋ ਇਹਦੇ ਵਿੱਚ ਬਹੁਤ ਵੱਡੇ ਵੱਡੇ ਬੰਦੇ ਆਏ ਆ। ਟਰੰਪ ਸਾਹਿਬ ਦਾ ਨਾਮ ਵੀ ਵਿੱਚ ਹੈਗਾ, ਕਲਿੰਟਨ ਦਾ ਵੀ ਹੈਗਾ, ਤੇ ਇਸ ਤੋਂ ਬਿਨਾ ਹਰਦੀਪ ਪੁਰੀ ਦਾ ਜੋ ਹੈਗਾ, ਹਰਦੀਪ ਪੁਰੀ ਜਿਹੜੇ ਆ ਇੰਡੀਆ ਦੇ ਮਿਨਿਸਟਰ ਆ, ਉਹਨਾਂ ਦਾ ਨਾਮ ਜਿਹੜਾ ਹੈਗਾ ਆ। ਸੋ ਨਾਮ ਤਾਂ ਬਥੇਰੇ ਆ, ਮੋਦੀ ਹੋਣਾ ਦਾ ਨਾਮ ਵੀ ਹੈਗਾ, ਪਰ ਉਹ ਹੋਰ ਤਰੀਕੇ ਦੇ ਨਾਲ ਉੱਥੇ ਜਿਹੜਾ ਦੇਖਿਆ ਜਿਹੜਾ ਉਹ ਜਾ ਰਿਹਾ ਆ। ਬਿਲ ਕਲਿੰਟਨ ਉਹਨਾਂ ਦਾ, ਬਿਲ ਗੇਟਸ ਉਹ ਆ, ਪੀਟਰ ਥੀਲ ਉਹ ਹੈਗਾ ਆ। ਤੁਸੀਂ ਦੁਨੀਆ ਦਾ ਕੋਈ ਆ, ਈਲੋਨ ਮਸਕ ਉਹ ਹੈਗਾ, ਜਿਹੜੇ ਇਸ ਟਾਈਮ ਦੁਨੀਆ ਦੇ ਉੱਤੇ ਸੋ ਕਾਲਡ ਕਾਬਜ ਧਿਰਾਂ ਨੇ ਨਾ, ਜਿਹੜੇ ਅਮੀਰ ਜ਼ਿਆਦੇ ਨੇ, ਜਾਂ ਉਹਨਾਂ ਦੀਆਂ ਚਾਹੇ ਉਹ ਟੈਕ ਕੰਪਨੀਆਂ ਤੇ ਚਾਹੇ ਉਹ ਪੋਲੀਟੀਸ਼ੀਅਨ ਨੇ ਤੇ ਜਾਂ ਉਹ ਅਮੀਰ ਜ਼ਿਆਦੇ ਨੇ, ਰਾਜੇ ਜਿਹੜੇ ਆ ਉਹਨਾਂ ਦੇ ਕਿੰਨੇ ਹੈਗੇ ਆ, ਇੰਗਲੈਂਡ ਵਾਲੇ ਉਹਨਾਂ ਦਾ ਹੈਗਾ ਆ। ਸੋ ਸਾਰੇ ਇਹੀ ਕਰਤੂਤਾਂ ਦੇ ਜਿਹੜੇ ਉਹ ਮਾਲਕ ਸਾਹਮਣੇ ਜਿਹੜੇ ਉਹ ਆ ਰਹੇ ਹੈਗੇ ਆ। ਸੋ ਯੂਕੇ ਦਾ ਐਮਬੈਸਡਰ ਸੀ ਯੂਐਸਏ ਨੂੰ, ਪੀਟਰ ਮੈਂਡਲਸਨ, ਉਹ ਹੁਣ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਆ, ਉਹਨੇ ਅਸਤੀਫਾ ਦੇ ਦਿੱਤਾ ਹੈ ਸ਼ਾਇਦ। ਜੀ ਹਾਂ, ਇਹ ਤਾਂ ਸੀਕ੍ਰੇਟ ਦਿੱਤੇ ਆ। ਸੋ ਬਹੁਤ ਸਾਰੇ, ਦੀਪਕ ਚੋਪੜਾ ਇੱਕ ਆਪਣੇ ਆਪ ਨੂੰ ਬਹੁਤ ਉਹ ਮਾਈਂਡਫੁਲਨੈਸ ਸੋ ਕਾਲਡ ਜਿਹੜਾ ਪਤਾ ਨਹੀਂ ਕਿੱਦਾਂ ਦਾ ਮੈਡੀਟੇਸ਼ਨ ਗੁਰੂ ਮੰਨਦਾ ਆ, ਕਹਿੰਦਾ ਆ, ਉਹਦੀ ਹਰਦੀਪ ਪੁਰੀ ਦੇ ਨਾਲ ਗੱਲਬਾਤ, ਐਪਸਟੀਨ ਦੇ ਨਾਲ ਗੱਲਾਂ ਬਾਤਾਂ, ਉਹ ਕਹਿੰਦਾ ਰੱਬ ਤਾਂ ਹੈ ਨਹੀਂ ਆ ਪਰ ਕਿਊਟ ਗਰਲਸ ਹੁੰਦੀਆਂ ਆ। ਸੋ ਉਹਦੀ ਆਪਣੀ ਈਮੇਲ ਆ, ਉਹਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਉਹ ਕਹਿ ਰਿਹਾ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਲੋਕਾਂ ਦਾ ਕਿੱਦਾਂ ਆਵਾ ਜਿਹੜਾ ਉਹ ਉੱਤੇ ਜਿਹੜਾ ਉਹ ਪਿਆ ਆ। ਸੋ ਜਿਹੜੇ ਲੋਕ ਸ਼ੱਕ ਕਰਦੇ ਆ ਨਾ ਅਸਲ 'ਚ ਪੋਲੀਟੀਸ਼ੀਅਨਾਂ ਦੇ ਉੱਤੇ, ਅਮੀਰਜ਼ਾਦਿਆਂ ਦੇ ਉੱਤੇ, ਵੀ ਇਦਾਂ ਦੇ ਕਲਟਾਂ ਦੇ ਵਿੱਚ ਜੁੜੇ ਹੋਏ ਆ, ਇਹ ਜਿਹੜੀ ਐਪਸਟੀਨ ਫਾਈਲਸ ਤੇ ਐਪਸਟੀਨ ਦਾ ਜਿਹੜਾ ਮਾਮਲਾ, ਇਸ ਸਾਰੇ ਸ਼ੱਕ ਨੂੰ ਸੱਚ ਦੇ ਵਿੱਚ ਜਿਹੜਾ ਉਹ ਦੱਸ ਰਿਹਾ ਵੀ ਹਾਂ ਵਾਕਿਆ ਹੀ ਇਹ ਲੋਕ ਇੰਨੇ ਗਰਕੇ ਹੋਏ ਉਹ ਅੰਦਰ ਖਾਤੇ ਹੁੰਦੇ ਨੇ ਜੀ। ਸੋ ਇਹਦਾ ਅਸਰ ਬਹੁਤ ਦੁਨੀਆ ਦੇ ਵੱਖ-ਵੱਖ ਲੀਡਰਾਂ ਦੇ ਉੱਤੇ ਪਿਆ ਆ। ਈਵਨ ਇੱਥੇ ਤੱਕ ਵੀ ਹੋਇਆ ਵੀ ਮੱਕੇ ਤੋਂ ਕੁਛ ਬਹੁਤ ਹੀ ਧਾਰਮਿਕ ਜਿਹੜੇ ਉਹਨਾਂ ਦੇ ਚਾਦਰਾਂ ਆ, ਕੱਪੜੇ ਆ, ਉਹ ਵੀ ਐਪਸਟੀਨ ਨੇ ਕਿਸੇ ਦੇ ਥਰੂ ਅਮਰੀਕਾ ਦੇ ਵਿੱਚ ਲਿਆਂਦੇ ਹੈਗੇ। ਸੋ ਬਹੁਤ ਜ਼ਿਆਦਾ ਲੋਕ ਜਿਹੜੇ ਇਨਵੋਲਵ ਹੈਗੇ ਆ। ਇਹਦਾ ਅਸਰ ਇੰਨਾ ਹੋਇਆ ਵੀ ਮਾਰਜਨੀ ਗ੍ਰੀਨ ਟੇਲਰ, ਜਿਹੜੀ ਕਿ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਬਹੁਤ ਤਕੜੀ ਸਪੋਰਟਰ ਸੀ, 5 ਸਾਲ ਪਿਛਲੇ 5 ਸਾਲਾਂ ਚੋਂ ਲਗਾਤਾਰ ਬਹੁਤ ਪ੍ਰਚਾਰ ਕਰਦੀ ਰਹੀ, ਉਸ ਨੂੰ ਵੀ ਆਪਣੀ ਪੋਜੀਸ਼ਨ ਤੋਂ ਪਿੱਛੇ ਹਟਣਾ ਪਿਆ। ਕਿਉਂਕਿ ਉਹਦੀਆਂ ਰੀਸੈਂਟਲੀ ਬਹੁਤ ਸਾਰੀਆਂ ਇੰਟਰਵਿਊਜ਼ ਆਈਆਂ, ਉਹ ਕਹਿੰਦੀ ਵੀ ਮੈਂ ਇਹ ਨਹੀਂ ਚਾਹੁੰਦੀ ਵੀ ਜਿਹੜੇ 13-13 14-14 15-15 ਸਾਲ ਦੀਆਂ ਬੱਚੀਆਂ ਆ, ਉਹਨਾਂ ਦੇ ਨਾਲ ਇੰਨਾ ਕ੍ਰਾਈਮ ਹੋਇਆ ਹੋਵੇ, ਉਹਨਾਂ ਨੂੰ ਸਜ਼ਾ ਨਾ ਮਿਲੇ ਜਿਹੜੇ ਲੋਕਾਂ ਨੇ ਕ੍ਰਾਈਮ ਕੀਤਾ ਹੈਗਾ। ਇਸੇ ਕਰਕੇ ਕਹਿੰਦੀ ਵੀ ਮੈਂ ਪਿੱਛੇ ਹਟੀਆਂ, ਤੇ ਟਰੰਪ ਉਹਨਾਂ ਨੇ ਕਾਫੀ ਉਹਦੇ ਤੇ ਔਖੇ ਸੀ, ਸੋ ਉੱਥੋਂ ਰਿਜ਼ਾਈਨ ਦੇ ਗਈ ਯੂਐਸ ਦੀ ਕਾਂਗਰਸ ਵੂਮਨ ਮਾਰਜਰੀ ਗ੍ਰੀਨ ਟੇਲਰ। ਸੋ ਕਿਤੇ ਨਾ ਕਿਤੇ ਕਿਸੇ ਲੋਕਾਂ ਦੇ ਵਿੱਚ ਅਣਖ ਜਿਹੜੀ ਆ ਉਹ ਜਾਗ ਪੈਂਦੀ ਹੈਗੀ ਆ। ਸੋ ਬਿਲਕੁਲ, ਪਰ ਕਮਾਲ ਦੀ ਗੱਲ ਇਹ ਆ ਵੀ ਦੁਨੀਆ ਦੇ ਲੋਕਾਂ ਦਾ ਹਾਜ਼ਮਾ ਇੰਨਾ ਕੁ ਜ਼ਬਰਦਸਤ ਆ। ਬਲਾਤਕਾਰੀ ਨੇਤਾ, ਇਦਾਂ ਦੇ ਘਿਨਾਉਣੇ ਕੰਮ ਕਰਨ ਵਾਲੇ ਜਿਹੜੇ ਲੀਡਰ ਆ, ਉਹਨਾਂ ਨੂੰ ਅਜੇ ਵੀ ਸਿਰ ਦਾ ਤਾਜ ਜਿਹੜਾ ਉਹ ਬਣਾਈ ਬੈਠੇ ਆ, ਤੇ ਉਹਨਾਂ ਲਈ ਮਰਨ ਨੂੰ ਤਿਆਰ ਨੇ ਇੱਕ ਹਿਸਾਬ ਦੇ ਨਾਲ, ਹਰਜੋਤ ਸਿੰਘ ਜੀ। ਵੀ ਜੇ ਉਹਨਾਂ ਦੀ ਕੋਈ ਆਲੋਚਨਾ ਵੀ ਕਰ ਦੇਵੇ ਤਾਂ ਉਹ ਇਦਾਂ ਲੱਗਦਾ ਵੀ ਕਿਤੇ ਉਹਦੇ ਸਪੋਰਟਰਾਂ ਨੂੰ ਇਦਾਂ ਲੱਗ ਰਿਹਾ ਹੁੰਦਾ ਵੀ ਕਿਤੇ ਉਹਨੂੰ ਹੀ ਗਾਲਾਂ ਕੱਢ ਰਹੇ ਹੁੰਦੇ ਆ ਵੀ ਲੋਕ। ਸੋ ਤਾਂ ਵੀ ਉਹਦੇ ਅੰਨੇ ਭਗਤ ਬਣ ਕੇ ਜਿਹੜੇ ਲੋਕ ਆ, ਉਹਨਾਂ ਦੇ ਮਗਰ ਜਿਉਂ ਤੇ ਤਿਉਂ ਜਿਹੜਾ ਉਹ ਤੁਰੀ ਜਿਹੜਾ ਫਿਰਦੇ ਆ, ਗੱਲਾਂ ਸਿਧਾਂਤਾਂ ਦੀਆਂ ਕਰਨਗੇ। ਤੇ ਜਦੋਂ ਆਪਣੇ ਉਹਨਾਂ ਦੇ ਕਿਸੇ ਸੋ ਕਾਲਡ ਜਿਨ੍ਹਾਂ ਦਾ ਪਿੱਛੇ ਉਹ ਲੱਗੇ ਆ, ਜੇ ਉਹਦੀਆਂ ਕਰਤੂਤਾਂ ਸਾਹਮਣੇ ਆ ਜਾਣ, ਫਿਰ ਕਹਿੰਦੇ ਵੀ ਨਹੀਂ ਜੀ ਇਹ ਤਾਂ ਇਦਾਂ ਹੀ ਕਦੀ-ਕਦੀ ਜਿਹੜਾ ਉਹ ਚੀਜ਼ਾਂ ਹੋ ਜਾਂਦੀਆਂ।